शहर कसूर है दूर मेरे ਲਈ ਤੇ ਤੇਰੇ ਲਈ ਨਕੋਦਰ ਹੋਏ ਸਾਡੇ ਨਾਲੋਂ ਪੰਛੀ ਚੰਗੇ ਭਾਵੇਂ ਇੱਧਰ ਜਾਣ ਜਾਂ ਉਧਰ सोचिया ही कदी ओए सोचिया ही कदी सोचिया ही कदी कीता गौर ओए हमीदिया सोचिया ही कदी ਬਹਿੜੇ ਲੈਣ ਗਏ ਹੋਏ ਉਹਨੂੰ ਬਿਠਾਣਾ ਨਾ ਘੇਰੇ 'ਚ ਲੈ ਲੈ ਘੇਰੇ 'ਚ ਲੈ ਲੈ 8 ਬੰਦੇ 2 ਸਕੇ ਭਰਾ 2 ਸੀਗੇ ਬਹੁਤ ਤਕੜੇ ਬੰਦੇ ਸੀ ਉਹ ਘੇਰੇ 'ਚ ਲੈ ਕੇ ਉਹਨਾਂ ਨੂੰ ਇੱਕ ਬੁੜੀ ਸੀ ਨਾਲ ਉਹ ਲੋਕ ਲਾ ਕੇ ਆ ਗਈ ਉਹ ਆਪਾਂ ਨਾਈਫ ਕਹਿੰਦੇ ਉਹ ਛੁਰੇ ਕਹਿੰਦੇ ਹਾਂਜੀ ਉਹ ਛੁਰਿਆਂ ਦੇ ਨਾਲ ਹੀ ਉਹਨਾਂ ਨੂੰ ਵੱਢ ਸੁੱਟਿਆ ਮਾਰ ਸੁੱਟੇ ਪਠਾਣਾ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ ਉਹ ਨਾਲ ਹੋ ਕੇ ਗੱਡੀਆਂ ਤੇ ਪਾ ਕੇ ਰਾਤ ਨੂੰ ਛੱਡ ਕੇ ਗਏ ਤਾਂ ਰਾਤ ਨੂੰ ਹੀ ਸੰਸਕਾਰ ਕਰ ਦਿੱਤੇ ਮੁਸ਼ਕਾਵੇ ਕਬੇ ਰੋਵੋ ਨਾ ਰੌਲਾ ਨਾ ਪਾਵੋ ਬਰਾਣਿਓ ਹਮਲਾ ਨਾ ਕਰ ਦੇਣ ਸਾਡੇ ਤੇ ਕੈਂਪ ਸਾਡੇ ਕੋਲ ਵਾ ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਵੇ ਮਾਰ ਕੇ ਉਡਾਰੀ ਚਲੇ ਜਾਂਦੇ ਚੱਕ ਲਾਵੇ ਦੂਰ ਨਹੀਂ ਕਰਾਚੀ ਖਾਲੀ ਦਾ ਸੀ ਅੱਛਾ ਜੀ ਸਾਨੂੰ ਕੋਈ ਫਰਕ ਹੀ ਉਹ ਫਰਕ ਨਹੀਂ ਨਹੀਂ ਸੀ ਖਾਲੀ ਦਾ ਸੀ ਨਾ ਲਈ ਅੰਬਾਲਾ ਕੋਈ ਦੂਰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਵੇ ਬਿਨਾ ਪੰਜਾਬੀ ਲਾਈਵ ਟੀਮ ਸਰੋਤਿਆਂ ਅੱਗੇ ਨਵੇਂ ਤੋਂ ਨਵਾਂ ਪ੍ਰੋਗਰਾਮ ਲੈ ਕੇ ਆਉਂਦੀ ਆ ਸਾਡਾ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਦਾ ਮਕਸਦ ਇਹ ਆ ਵੀ ਪਹਿਲਾਂ ਕਿੰਨਾ ਪਿਆਰ ਸੀ ਆਪਸ ਵਿੱਚ ਜੋ 97 ਚ ਹੋਇਆ ਬਹੁਤ ਮਾੜਾ ਹੋਇਆ ਅੱਜ ਅਸੀਂ ਆਪਣੇ ਮਾਤਾ ਜੀ ਨਾਲ ਆਂਟੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਨਾਲ ਪਹਿਲਾਂ ਗੱਲਬਾਤ ਕੀਤੀ ਆ ਕਾਫੀ ਦੇਰ ਤੇ ਦੱਸਿਆ ਵੀ ਅੱਜ ਵੀ ਆਪਣੀਆਂ ਸਹੇਲੀਆਂ ਨੂੰ ਯਾਦ ਕਰਦੇ ਨੇ ਉਹ ਇਹਨਾਂ ਦੇ ਪਿੰਡੋਂ ਉੱਠ ਕੇ ਜਿੰਦਰ ਲਾਗਿਓਂ ਪਾਕਿਸਤਾਨ ਗਏ ਤੇ ਇਹਨਾਂ ਦਾ ਕੀ ਪਿਆਰ ਸੀ ਬਚਪਨ 'ਚ ਕੋਈ ਮਜ਼ੇਦਾਰ ਰੌਲਾ ਨਹੀਂ ਸੀ ਤੇ ਇਹਨਾਂ ਨੂੰ ਪੁੱਛਦੇ ਆ ਆਓ ਪੁੱਛੀਏ ਆਂਟੀ ਜੀ ਆਪਣਾ ਨਾਂ ਕੀ ਹੈ ਜੀ ਮੇਰਾ ਹਾਂਜੀ ਪ੍ਰੀਤਮ ਕੌਰ ਉੱਥੇ ਪੀਤੋ ਹੀ ਸਾਦੇ ਸੀ ਅੱਛਾ ਪਿੰਡ ਪੀਤੋ ਦੇ ਪਿੰਡ ਆਪਣਾ ਕਿਹੜਾ ਸੀ ਸੰਗਤ ਸੋੜ ਜਲੰਧਰ ਦੇ ਲਾਗੇ ਆਪਣੇ ਆਲੇ ਦੁਆਲੇ ਹੋਰ ਪਿੰਡ ਕਿਹੜੇ ਸੀ ਇਹ ਕੋਟੜੀ ਮੁਸਲਮਾਨ ਰਹਿੰਦੇ ਸੀ ਕੋਟੜੀ ਬਿਲਕੁਲ ਇੱਕ ਅੱਧਾ ਮੀਲ ਹੀ ਸੀ ਅੱਛਾ ਸੰਗਤ ਸੋੜ ਦੇ ਨਾਲ ਕੋਟਲੀ ਸੀ ਹੋਰ ਪਿੰਡ ਕਿਹੜਾ ਸੀ ਲਾਗੇ ਗਾਜੀਪੁਰ ਫਿਰ ਆਪਣੇ ਗਾਖਲਾ ਕਿੰਨਾ ਗਾਖਲਾ ਜਿਹਨੂੰ ਕਹਿੰਦੇ ਜੀ ਹਾਂਜੀ ਤਾਂ ਕਈ ਨਾਂ ਸੀ ਪਿੰਡ ਲਾਗੋ ਲਾਗੇ ਕਈ ਸੀਗੇ ਅੱਛਾ ਜੀ ਸੰਗਤ ਸੋੜ ਤੁਹਾਡਾ ਜਨਮ ਹੋਇਆ ਹੁਣ ਆਪਣੀ ਉਮਰ ਕਿੰਨੀ ਹੋ ਗਈ ਤੁਸੀਂ ਉਹ ਤੁਹਾਡੀ ਕਿੰਨੀ ਉਮਰ ਸੀ ਜਦੋਂ ਆਪਣੇ ਯਾੜੇ ਪਏ ਮੈਂ ਉਦੋਂ ਸੀਗੀ 12-13 ਸਾਲਾਂ ਦੀ 13 ਸਾਲ ਦੀ ਸੀ 13 ਸਾਲਾਂ ਹਾਂਜੀ ਤੁਹਾਡਾ ਜਨਮ ਤਾਂ ਸੰਗਤ ਸੋੜ ਹੋਇਆ ਕਿ ਨਾਮ ਕੀ ਹੋਇਆ ਮੇਰਾ ਬੜਿਆਣੇ ਹੋਇਆ ਅੱਛਾ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਪਿੰਡ ਹੀ ਜੰਮੇ ਬੜੇ ਤਗੜੇ ਹੋਏ ਆ ਉੱਥੇ ਵੀ ਮੇਰੀ ਮਾਂ ਨੇ ਭੇਜ ਦੇਣਾ ਮੇਰੀ ਛੁੱਟੀਆਂ ਜਾਣਾ ਉੱਥੇ ਮਾਮੀ ਕੱਲੀ ਸੀ ਹਾਂਜੀ ਛੁੱਟੀਆਂ ਮੈਨੂੰ ਤਾਂ ਪੜਾਇਆ ਹੀ ਨਹੀਂ ਅੱਛਾ ਜੀ ਪੜ੍ਹਨ ਦਿਲ ਨਹੀਂ ਕੀਤਾ ਕਿ ਉਹਨਾਂ ਨੇ ਪੜਾਇਆ ਨਹੀਂ ਸਕੂਲ ਹੀ ਹੈ ਨਹੀਂ ਸੀ ਸੰਗਤ ਸੋਚ ਕੋਈ ਸਕੂਲ ਹੈ ਨਹੀਂ ਸੀ ਕਿਸੇ ਮੰਡੀ ਹੁੰਦਾ ਸੀ ਉੱਥੇ ਭੇਜਦੇ ਹੀ ਨਾ ਸੀ ਅੱਛਾ ਜੀ ਹਾਂ
ਆਪਣੇ ਸੰਗਲ ਸੋਲ ਦੇ ਵਿੱਚ ਕਿੰਨੇ ਕੁ ਪਰਿਵਾਰ ਸੀ ਮੁਸਲਮਾਨਾਂ ਦੇ ਉਸ ਟਾਈਮ? ਇਹ ਸਾਡੇ ਜਿਹੜੇ ਪਰਿਵਾਰ ਸੀ ਹਾਂਜੀ। 3 ਸੀਗੇ। ਇੱਕ ਭਰਵਾਏ ਉਹ ਬੱਕਰੀਆਂ ਰੱਖਦੇ ਸੀ। ਅੱਛਾ ਜੀ। ਇਹ ਜਿਹੜਾ ਸੰਧੀ ਤਾਂ ਨੂਰੀ ਇਹ ਮੁੰਡੇ ਸੀ ਸੰਧੀ ਦੇ ਹਾਂਜੀ। ਇੱਕ ਥਾਂ ਹੀ ਰਹਿੰਦੇ ਸੀ। ਅੱਛਾ ਜੀ। ਇਹਦੀਆਂ 4 ਕੁੜੀਆਂ ਸੀ। ਹਾਂਜੀ। ਤਾਂ 3 ਵਿਆਹੀਆਂ ਸੀ। ਉਹ ਉਮੀਦਾਂ ਜੀ ਵਿਆਹੀ ਨਾ ਸੀ। ਅੱਛਾ ਜੀ। ਤੁਹਾਡਾ ਕਹਿਣ ਮਤਲਬ ਤੁਹਾਡੇ ਪਿੰਡ 3 ਪਰਿਵਾਰ ਰਹਿੰਦੇ ਸੀ ਮੁਸਲਮਾਨਾਂ ਦੇ? 3। ਹਾਂਜੀ। ਅਸੀਂ ਉਹ ਜਾਣ ਨਹੀਂ ਦਿੱਤੇ। ਜਾਣ ਨਹੀਂ ਦਿੱਤੇ? ਹਾਂ, ਇੱਥੇ ਹੀ ਰਹੇ। ਇੱਥੇ ਹੀ ਉਹ ਕੰਮ ਕਰਦੇ ਪੂਰੇ ਹੋਏ ਆ। ਅੱਛਾ, ਇਹ ਆਪਣੇ ਉਦੋਂ ਤਾਂ ਮਸਲਾ ਬੜਾ ਸੀਗਾ ਵੀ ਮੁਸਲਮਾਨਾਂ ਨੂੰ ਮਾਰ ਦਿੰਦੇ ਸੀਗੇ, ਇਹ ਕਿਸ ਤਰ੍ਹਾਂ ਹੋਈ? ਇਹਦੇ ਬਾਰੇ ਦੱਸੋ। ਇਹਨਾਂ ਨੂੰ ਜ਼ਿੰਮੇਵਾਰੀ ਪਿੰਡ ਨੇ ਲੈ ਲਈ। ਹਾਂਜੀ। ਭਈ ਇਹਨਾਂ ਨੂੰ ਕੋਈ ਨਹੀਂ ਕੁਛ ਕਹਿ ਸਕਦਾ ਵੀ ਅਸੀਂ ਨਹੀਂ ਜਾਣ ਦੇਣੇ। ਉਹ ਕਹਿੰਦੇ ਅਸੀਂ ਰਹਿਣਾ ਆ। ਅੱਛਾ, ਉਹਨਾਂ ਨੇ ਕਿਹਾ ਵੀ ਅਸੀਂ ਇਸ ਸੰਗਲ ਸੋਲ 'ਚ ਰਹਿਣਾ? ਅਸੀਂ ਰਹਿਣਾ ਇੱਥੇ ਹੀ। ਕੋਈ ਮਜ਼ਹਬ ਦਾ ਮਸਲਾ ਨਹੀਂ ਸੀ, ਸਿੱਖ ਦਾ ਮੁਸਲਮਾਨ ਦਾ ਕੋਈ ਮਸਲਾ ਨਹੀਂ ਸੀ? ਕੋਈ ਡਰਦੇ ਨਾ ਸੀ। ਉਧਰ ਹੀ ਉਹਨਾਂ ਤੋਂ ਅਸੀਂ ਜਾਂ ਉਹ ਡਰਦੇ ਸੀ। ਉਹਨਾਂ ਦੇ ਅਸੀਂ ਕੋਠੇ ਕੋਠੇ ਘਰ ਚੱਲ ਜਾਣਾ। ਮੈਂ ਤਾਂ ਕੁੜੀਆਂ ਨਾਲ ਖੇਲਣਾ ਆਪਸ ਵਿੱਚ ਹੀ? ਅਸੀਂ ਤਕੜੀਆਂ ਸੀ। ਅਸੀਂ ਸੜਾਈਆਂ ਬੁਣਨੀਆਂ ਇਕੱਠੀਆਂ ਬਹਿ ਕੇ ਕੋਠੇ ਨਾਲ ਹੀ ਜੁੜਨੇ ਹੁੰਦੇ ਸੀ। ਹਾਂਜੀ। ਤਾਂ ਉਹਨਾਂ ਦੀ ਉਹਦੇ ਭਰਾ ਨਾਲ ਕਿੱਦਾਂ ਮਿਰਚਾਂ ਰਗੜਨੀਆਂ ਲਾਲ। ਹਾਂਜੀ। ਕੁੰਡੇ 'ਚ ਕਿਤੇ ਪੱਪਾ ਕਰ ਲੈਣਾ। ਫਿਰ ਉਹ ਤੜਕਾ ਲਾਉਣਾ ਦਾਲ ਨੂੰ। ਮੇਰਾ ਜੀ ਕਰਨਾ ਉਹਨੇ ਹਾਂਡੀ ਸੱਦਣੀ। ਹਾਂਜੀ। ਅੱਛਾ ਜੀ। ਤੌੜੀ ਨੂੰ ਹਾਂਡੀ ਕਹਿੰਦੇ ਸੀ? ਅੱਛਾ ਜੀ। ਹਾਂਡੀ ਕਹਿੰਦੇ ਸੀ। ਮੇਰਾ ਜੀ ਕਰਦਾ ਇਹਦਾ ਤੌੜੀ 'ਚ ਦਾਲ ਖਾ ਲਵਾਂ। ਤੁਸੀਂ ਉੱਧਰ ਖਾਂਦੇ ਕਿ ਨਹੀਂ ਸੀ? ਉੱਧਰ ਹੀ ਹਾਂ। ਖਾਂਦੇ ਨਹੀਂ ਸੀ ਉੱਧਰ? ਹਾਂ, ਖਾਂਦੇ ਨਹੀਂ ਸੀ। ਤਾਂ ਫਿਰ ਜਦੋਂ ਇਹ ਕੈਂਪ ਬਰਾਣੇ ਲੱਗਾ ਨਾ। ਹਾਂਜੀ, ਬਰਾਣੇ। ਹਾਂਜੀ। ਬਰਾਣਾ ਜਲੰਧਰ ਦੀ ਸੜਕ ਤੇ ਗਿਆ। ਹਾਂਜੀ। ਜਲੰਧਰ ਆਉਂਦਿਆਂ ਨੂੰ ਸੱਜੇ ਹੱਥ ਨੂੰ ਨਾਲ ਹੀ ਬਰਾਣਾ। ਅੱਛਾ ਜੀ। ਬਰਾਣਾ ਬਹੁਤ ਸ਼ਹਿਰ ਵੱਡਾ ਆ। ਤਾਂ ਮਤਲਬ ਜਿੰਨੇ ਲਾਗਲੇ ਪਿੰਡਾਂ ਦੇ ਮੁਸਲਮਾਨ ਵੀਰ ਆਪਣੇ ਉਜੜ ਕੇ ਆਏ ਉੱਥੇ ਬਰਾਣੇ ਕੈਂਪ 'ਚ ਇਕੱਠੇ ਹੋ ਗਿਆ? ਉੱਥੇ ਹੋ ਗਏ ਇਕੱਠੇ। ਇੱਥੋਂ ਵੀ ਪਿੰਡਾਂ 'ਚੋਂ ਠਾਲ ਲਾਏ ਮਿਲਟਰੀ ਨਾ। ਤਾਂ ਉੱਥੇ ਇਕੱਠੇ ਕਰ ਲਏ। ਫਿਰ ਕਹਿਣ ਲੱਗੇ ਬਸਤੀਆਂ ਆ ਨਾ, ਕਈ ਬਸਤੀਆਂ। ਹਾਂਜੀ। ਅਜੰਦਰ ਨਾਲ ਬਸਤੀਆਂ। ਹਾਂਜੀ। ਉਹਨਾਂ ਦੇ ਹੁਣ ਨਾਂ ਨਹੀਂ ਮੈਨੂੰ ਆਉਂਦੇ। ਹਾਂਜੀ। ਅਖੇ ਉਹਦੀ ਚਲੇ ਜਾਣਾ ਆ। ਸਸਤੀਆਂ ਚੀਜ਼ਾਂ ਲਾਈਆਂ ਆ। ਅੱਛਾ ਜੀ। ਪਸ਼ੂ ਵੇਚੀ ਜਾਂਦੇ ਆ। ਹਾਂਜੀ। 8 ਬੰਦੇ ਸਾਡੇ ਪਿੰਡ ਦੇ ਗਏ ਲੈਣ। ਹਾਂਜੀ। ਤੇ ਮੇਰੇ ਤਾਇਆ ਕਹਿੰਦਾ ਵੀ ਮੈਂ ਵੀ ਇੱਕ ਤਾਰਸ਼ਾਂ ਜਾਵਾਂ। ਹਾਂਜੀ। ਮੇਰੇ ਭਾਈਏ ਨੂੰ ਕਹਿੰਦਾ। ਉਹ ਕਹਿੰਦਾ ਚੁੱਪ ਕਰਕੇ ਬਹਿ ਜਾ, ਸਾਨੂੰ ਨਹੀਂ ਲੋੜ। ਸਾਨੂੰ ਨਹੀਂ ਲੋੜ। ਉਹਨੇ ਜੀ ਬਹਿੜੇ ਲੈਣ ਗਏ ਹੋਏ ਉਹਨੇ ਬਿਠਾਣਾ ਨਾ ਘੇਰੇ 'ਚ ਲੈ ਲਏ। ਘੇਰੇ 'ਚ ਲੈ ਲਏ 8 ਬੰਦੇ। 2 ਸਕੇ ਭਰਾ 2 ਸੀਗੇ। ਬਹੁਤ ਤਕੜੇ ਬੰਦੇ ਸੀ ਉਹ। ਘੇਰੇ 'ਚ ਲੈ ਕੇ ਉਹਨਾਂ ਨੂੰ ਇੱਕ ਬੁੜੀ ਸੀ ਨਾਲ। ਉਹ ਲੋਕ ਲਾ ਕੇ ਆ ਗਈ। ਉਹ ਆਪਾਂ ਨਾਈਫ ਕਹਿੰਦੇ ਉਹ ਛੁਰੇ ਗਈ। ਛੁਰੇ ਕਹਿੰਦੇ। ਹਾਂਜੀ। ਉਹ ਛੁਰਿਆਂ ਦੇ ਨਾਲ ਹੀ ਉਹਨਾਂ ਨੂੰ ਵੱਢ ਸੁੱਟਿਆ। ਮਾਰ ਸੁੱਟੇ ਪਠਾਣਾ ਨੇ? ਪਠਾਣਾ। ਇਹ ਕਿਹੜੀ ਜਗ੍ਹਾ ਹੋਈ ਸੀ ਗੱਲਬਾਤ? ਇਹ ਬਸਤੀ ਪਤਾ ਨਹੀਂ ਹੁਣ ਕਿਹੜੀ ਬਸਤੀ ਆ। ਸਾਡੇ ਲਾਗੇ ਸੀ ਨਾਲਾ ਦੀ ਬਸਤੀ। ਨਾਲਾ ਬਸਤੀ। ਨਾਲਾ। ਹਾਂਜੀ। ਵੀ ਤੁਹਾਡੇ ਪਿੰਡੋਂ ਉਹ ਆਪਣੇ ਪਸ਼ੂ ਖਰੀਦਣ ਗਏ? ਸਾਥ ਆ ਕੇ ਲੱਗੇ। ਸਸਤੇ ਲੈ ਲਓ। ਹਾਂਜੀ। ਤਾਂ ਉਹਨੇ ਜ਼ੁਲਮ ਕੀਤਾ। ਝੂਠ ਬੋਲੇ ਵੀ ਆਪ ਪਸ਼ੂ ਲੈ ਲਓ। ਉਹ ਬੰਦੇ ਘੇਰੇ 'ਚ ਲੈ ਕੇ ਮਾਰ ਦਿੱਤੇ। 8 ਬੰਦੇ ਮਾਰ ਦਿੱਤੇ। ਉਧਰੋਂ ਪੈਣ ਲੱਗ ਪਿਆ ਮੀਂਹ। ਫਿਰ ਉਹ ਡਰਦੇ ਆਪ ਵੀ। ਡਰਦਾ ਤਾਂ ਕੀ ਆ। ਮਿਲਟਰੀ ਉਹਨਾਂ ਨੂੰ ਲੈ ਗਈ ਕੈਂਪ 'ਚ। ਅੱਛਾ ਜੀ। ਬਰਾਣੇ। ਹਾਂਜੀ। ਸਾਰੇ ਪਠਾਣ ਉੱਥੇ ਚੱਲ ਗਏ। ਹਾਂਜੀ। ਫਿਰ ਲਾਸ਼ਾਂ ਨਾ ਕੋਈ ਚੱਕਣ ਜਾਵੇ। ਸਿੱਖਾਂ ਦੀਆਂ ਲਾਸ਼ਾਂ ਕੋਈ ਚੱਕਣ ਨਾ ਜਾਵੇ? ਆਪਣੇ ਨਹੀਂ ਹੁਣ ਲਿਆਉਣੀਆਂ ਤਾਂ ਸੰਗਤ ਸੋਲੀਆਂ ਨਹੀਂ ਸੀ। ਹਾਂਜੀ। ਜੋ ਸੰਗਤ ਸੋਲ ਦੇ ਬੰਦੇ ਸੀਗੇ ਉਹ ਜਾਣ ਨਾ ਡਰਦੇ ਵੀ ਸਾਨੂੰ ਨਾ ਏਦਾਂ ਮਾਰ ਦੇਣ। ਹਾਂਜੀ। ਤਾਂ ਮੀਂਹ ਪੈ ਗਿਆ। ਮੁਸ਼ਕ ਆਵੇ। ਫਿਰ ਕੋਈ ਜਾਣਦਾ ਸੀ ਨਾਲਾ ਦਾ ਬੰਦਾ। ਤਾਂ ਉਹ ਨਾਲ ਹੋ ਕੇ ਗੱਡੀਆਂ ਤੇ ਪਾ ਕੇ ਰਾਤ ਨੂੰ ਛੱਡ ਕੇ ਗਏ। ਤਾਂ ਰਾਤ ਨੂੰ ਹੀ ਸੰਸਕਾਰ ਕਰ ਦਿੱਤੇ। ਮੁਸ਼ਕ ਆਵੇ ਕਵੇ ਰੋਵੋ ਨਾ, ਰੌਲਾ ਨਾ ਪਾਵੋ, ਬਰਾਣਿਓ ਹਮਲਾ ਨਾ ਕਰ ਦੇਣ ਸਾਡੇ ਤੇ। ਕੈਂਪ ਸਾਡੇ ਕੋਲ ਆ।
ਇਹ ਮਤਲਬ ਵੀ ਸਿੱਖ ਪਰਿਵਾਰ ਵੀ ਡਰਦੇ ਸੀਗੇ ਵੀ ਇਹ ਕੈਂਪ 'ਚ ਇਕੱਠੇ ਹੋਏ ਆ ਕਿਤੇ ਪਿੰਡਾਂ ਤੇ ਹਮਲਾ ਨਾ ਕਰ ਦੇਣ। ਡਰਦੇ ਸੀ ਸਿੱਖ। ਹਾਂਜੀ। ਤਾਂ ਫਿਰ ਪਤਾ ਲੱਗਾ ਅਸੀਂ ਦੋ ਦੋ ਕੱਪੜੇ ਪਾ ਕੇ ਕੋਠੇ ਤੇ ਸੌ ਜਾਣਾ, ਫਿਰ ਇੱਧਰ ਨੂੰ ਦੌੜਨਾ ਆ। ਜਦੋਂ ਇੱਧਰੋਂ ਬਰਾਣੇ ਵੱਲੋਂ ਆ ਗਏ ਨਾ ਮੁਸਲਮਾਨ, ਹਮਲਾ ਕਰ ਦਿੱਤਾ, ਇਹਨੂੰ ਦੌੜਿਓ। ਇਹ ਬਹੁਤ ਡਰ ਲੱਗਦਾ ਸੀ ਉਦੋਂ। ਤੇ ਇਹ ਆਪਣੇ ਇੱਥੇ ਤੁਹਾਡੇ ਉਹ ਇਬਾਦਤ ਹੋਈ ਪਿੰਡ ਦੇ ਪਸ਼ੂ ਲੈਣ ਦੇ ਮਾਰ ਦਿੱਤੇ ਗਏ। ਤੁਸੀਂ ਬਚਪਨ 'ਚ ਜਦੋਂ ਤੁਸੀਂ ਛੋਟੇ ਸੀਗੇ ਪਹਿਲਾਂ ਤੁਹਾਡੇ ਪਿੰਡ ਮੁਸਲਮਾਨ ਵੀ ਰਹਿੰਦੇ, ਅੱਜ ਵੀ ਰਹਿੰਦੇ ਉੱਥੇ ਪਿੰਡ? ਉਹਨਾਂ ਦਾ ਪਰਿਵਾਰ ਹੈਗੇ? ਹਾਂ ਉੱਥੇ ਹੀ ਆ। ਨੀਪੋ ਨੂਰੀ ਤਾਂ ਮਰ ਗਿਆ ਵੱਡਾ। ਕੀ ਨਾਂ ਸੀ ਉਹਨਾਂ ਦੇ? ਸੀ ਨੀਪੋ ਫਕੀਰ, ਉਹ ਮੇਰਾ ਖਿਆਲ ਜਲੰਧਰ ਰਹਿੰਦੇ ਆ। ਅੱਛਾ ਜੀ। ਜਲੰਧਰ ਵੀ ਤਾਂ ਪਿੰਡ ਵੀ। ਤਾਂ ਉਹ ਸਿੱਧਾ ਤਾਂ ਮੈਂ ਬੋਟੀ ਮੈਨੂੰ ਮਿਲਦੀ ਹੁੰਦੀ ਆ। ਹਾਂਜੀ। ਹੁਣ ਮੈਨੂੰ ਚਿਰ ਹੋ ਗਿਆ ਗਈ ਨੂੰ। ਹਾਂਜੀ। ਪੁੱਛੂਗੀ ਇਹਨਾਂ ਨੂੰ ਵੀ ਹੈਗੀ ਆ, ਉਹ ਬਹੁਤ ਸੋਹਣੀ ਆ। ਤੁਹਾਡੀ ਸਹੇਲੀਆਂ? ਮੁਸਲਮਾਨ ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ ਸੀ। ਅੱਛਾ ਜੀ। ਤੁਹਾਡਾ ਕਿੰਨਾ ਪਿਆਰ ਸੀ ਉਧਰ ਉਧਰੀ? ਬਹੁਤ ਜ਼ਿਆਦਾ। ਇਕੱਠੀਆਂ ਖੇਲਣਾ? ਹਾਂ। ਕਦੀ ਆਪਣੇ ਮੇਲੇ? ਕੋਈ ਡਰ ਹੀ ਨਹੀਂ ਸੀ, ਰਾਤ ਨੂੰ ਵੀ ਕੋਈ ਡਰ ਹੀ ਨਹੀਂ ਸੀ। ਪਾਕਿਸਤਾਨ ਤੋਂ 12 ਫੇਰ ਡਰ ਲੱਗਣ ਲੱਗੇ ਆ। ਜੋ ਰੌਲੇ ਪਏ ਉਸ ਤੋਂ ਬਾਅਦ ਡਰ ਲੱਗੀ ਜਨਤਾ। ਹਾਂ। ਪਤਾ ਨਹੀਂ ਕੀ ਗੱਲ ਹੋਈ। ਫੇਰ ਸਾਨੂੰ ਪਤਾ ਲੱਗਾ ਵੀ ਬਾਹਰ ਦੇ ਵਿੱਚ ਮੁਸਲਮਾਨ ਰਤਾ ਨਹੀਂ ਤਰਸ ਕਰਦੇ ਸਿੱਖਾਂ ਦਾ। ਅੱਛਾ ਜੀ। ਉਧਰੋਂ ਇਹ ਕਿੱਦਾਂ ਪਤਾ ਲੱਗਾ? ਪਤਾ ਨਹੀਂ, ਨਿਕਲਦੀ ਗੱਲ ਨਿਕਲ ਆਈ। ਫੋਨ ਤਾਂ ਹੁੰਦਾ ਹੀ ਨਾ ਸੀ। ਹਾਂਜੀ। ਫਿਰ ਆਖਿਰ ਤੁਸੀਂ ਇੱਥੇ ਸੁੱਤੇ ਪਏ ਆ, ਤੁਸੀਂ ਕੁਝ ਵੀ ਨਹੀਂ ਕਰਦੇ। ਫਿਰ ਆਪਣੇ ਨਹੀਂ ਉਹ ਖੋਜੇ ਆਈ ਗੱਡੀ ਖੜੀ ਕਿੱਦਾਂ ਘੇਰੀ। ਖੋਜੇ ਆਈ? ਖੋਜੇ ਆਈ ਸਟੇਸ਼ਨ ਤੇ। ਖੋਜੇ ਆਈ ਸਾਡੇ ਲੱਗ ਗਈ ਆ। ਹਾਂਜੀ। ਜਦ ਫਿਰ ਉਹਨਾਂ ਨੂੰ ਮੁਸਲਮਾਨਾਂ ਨੂੰ ਕਿਤੇ ਕਹਿਤਾ, ਉਹਨੇ ਮੁਸਲਮਾਨਾਂ ਨੇ ਰਲੇ ਹੋਣਗੇ। ਹਾਂਜੀ। ਪਤਾ ਨਹੀਂ ਕਿੱਦਾਂ ਹੋਈ ਆ ਭਈ ਇਹ ਪਾਕਿਸਤਾਨ 'ਚ ਤੁਰ ਜਾਣੀ ਆ, ਇਹ ਰਾਹ 'ਚ ਨਹੀਂ ਖੜਨੀ। ਤੇ ਕੋਈ ਖਤਰੇ ਵਾਲੀ ਗੱਲ ਨਹੀਂ। ਤੁਸੀਂ ਜਿੰਨਾ ਵੀ ਸਮਾਨ ਰੱਖਣਾ ਰੱਖ ਕੇ ਹਾਂਜੀ ਤੁਸੀਂ ਤੁਰ ਜਾਵਾਂਗੇ ਪਾਕਿਸਤਾਨ 'ਚ। ਵੀ ਆਪਣੇ ਕੈਂਪ ਦੇ ਵਿੱਚੋਂ ਗੱਡੀ ਖੜੀ ਹੋਈ ਉੱਥੇ ਤੇ ਸਾਰਿਆਂ ਨੂੰ ਕਹਿਤਾ ਵੀ ਆਪਣਾ ਸਾਰਾ ਸਮਾਨ ਲੱਦ ਲਓ, ਗੱਡੀ ਚੱਲ ਜਾਏ, ਪਾਕਿਸਤਾਨ ਜਾਣੀ ਆ। ਪਤਾ ਨਹੀਂ ਹੁਣ ਸਿੱਖਾਂ ਵਿੱਚ ਰਹੇ ਹੋ ਸੀ, ਪਤਾ ਨਹੀਂ ਕਿੱਦਾਂ ਸੀ। ਫਿਰ ਕੀ ਹੋਇਆ? 3 ਦਿਨ ਗੱਡੀ ਉੱਥੇ ਖੜੀ ਰਹੀ, ਵੱਡ ਵਡਾਂਗਾ ਹੁੰਦਾ ਰਿਹਾ। 3 ਦਿਨ? 3 ਦਿਨ ਕਿਹਨੂੰ ਵੱਢਿਆ? ਆਪਣੇ ਸਿੱਖਾਂ ਨੇ ਵੀ, ਮੁਸਲਮਾਨ ਬਹੁਤ ਵੱਡੇ। ਅੱਛਾ ਜੀ। ਤੇ ਫਿਰ ਇੱਕ ਬੰਦਾ ਉੱਥੋਂ ਬਚ ਕੇ ਆਇਆ ਸੀ, ਉਹ ਤਕੜਾ ਤੇਰੇ ਯਾਰਗਾ ਸੀ। ਹਾਂਜੀ। ਜਿੱਥੇ ਮਾਰੇ ਸੀ ਪਠਾਣਾ ਨਾਲ, ਉਹ ਲੋਕੇ ਆ ਗਿਆ। ਇੱਕ ਬੁੜੀ ਆ ਗਈ ਲੋਕੇ। ਉਹ ਬੰਦਾ ਗੱਡੀ ਦੇ ਵਿੱਚ ਕਿਸੇ ਨੂੰ ਮਾਰਨ ਲੱਗਾ, ਉਹਨੂੰ ਗੋਲੀ ਮਾਰ ਦਿੱਤੀ ਉਹਨੇ। ਉੱਥੇ ਖੋਜਿਆ ਹੀ ਮਰ ਗਿਆ। ਖੋਜਿਆ ਮਰ ਗਿਆ ਸਾਡੇ ਪਿੰਡ ਦਾ। ਆਂਟੀ ਜਦੋਂ ਆਪਣੇ ਗੱਡੀ ਵਿੱਚ ਕਤਲੇਆਮ ਹੋਇਆ 3 ਦਿਨ ਹੁੰਦਾ ਰਿਹਾ? ਦੁਨੀਆ ਦੌੜ ਗਈ। ਹਾਂਜੀ। ਤਾਂ ਸਾਡੇ ਪਿੰਡ ਦੀਆਂ ਨੇ ਵੀ 2-3 ਬੁੜੀਆਂ ਲੈ ਆਂਦੀਆਂ। ਅੱਛਾ। ਮੁਸਲਮਾਨ ਨੇ ਬੁੜੀਆਂ ਲੈ ਆਂਦੀਆਂ? ਕੁੜੀਆਂ ਜਿੱਦਾਂ ਨਾ ਬਾਈਆਂ ਹਲਕੀਆਂ ਨਾ ਬਾਈਆਂ ਸਿਆਣੀਆਂ। ਇਹ ਗੱਲ ਚੰਗੀ ਗੱਲ ਨਹੀਂ ਸੀ ਵੈਸੇ। ਬਹੁਤ ਸੋਹਣੀਆਂ ਸੀ। ਉਹ ਛੜੇ ਸੀਗੇ। ਅੱਛਾ। ਉਹ ਲੈ ਆਂਦੀਆਂ ਤਾਂ ਉਹਨਾਂ ਦੇ ਉਹ ਰਹੀਆਂ ਖਨੀ 2-3 ਸਾਲ ਰਹੀਆਂ। 3 ਸਾਲ ਰਹੀਆਂ। ਹਾਂਜੀ। ਉਹਨਾਂ ਦਾ ਮੁੰਡਾ ਵੀ ਹੋਇਆ। ਹਾਂਜੀ। ਤਾਂ ਫੇ ਮਗਰੋਂ ਦੀ ਗੱਲ ਆ। ਹਾਂਜੀ। ਮਿਲਟਰੀ ਫੇ ਪਿੰਡਾਂ 'ਚ ਮੁਸਲਮਾਨਾਂ ਦੀਆਂ ਇੱਧਰੋਂ ਲਿਜਾਂਦੇ ਸੀ, ਤਾਂ ਸਿੱਖਾਂ ਦੀਆਂ ਉੱਧਰੋਂ ਲਿਆਉਂਦੇ ਸੀ। ਸਹੀ ਸਲਾਮਤ ਆ। ਸਹੀ ਸਲਾਮ। ਜਿਵੇਂ ਮਿਲਟਰੀ ਵਾਲੇ ਆਏ, ਉਹ ਆਏ ਤਾਂ ਉਹ ਲੈ ਗਏ। ਉਹ ਜਿਹੜਾ ਬੱਚਾ ਸੀ ਉਹ ਬੱਚਾ ਵੀ ਨਾਲ ਚਲ ਗਿਆ, ਆਪਣੀ ਮਾਂ ਨਾਲ ਚਲਾ ਗਿਆ। ਹਾਂ, ਮਾਂ ਨਾਲ ਚਲ ਗਿਆ। ਅੱਜ ਉਧਰ ਪਾਕਿਸਤਾਨ 'ਚ ਹੋ ਸਕਦਾ ਉਹਨਾਂ ਦੀ ਆਪਣੇ ਜੀਂਦੇ ਜਦ ਬਸਦੇ ਹੋਣਗੇ। ਹਾਂ। ਅਸੀਂ ਗਲਤ ਮਾੜੀ ਸੀ ਸਿੱਖਾਂ ਨੂੰ ਵੀ ਆਪਣੇ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਲੈ ਕੇ ਆਂਦਾ। ਮੁਸਲਮਾਨਾਂ ਵੀ ਸਿੱਖਾਂ ਨੂੰ ਲੈ ਕੇ ਮੁਸਲਮਾਨ ਜ਼ੁਲਮ ਬਹੁਤ ਕਰਦੇ ਸੀ। ਇਹਨਾਂ ਨੂੰ ਇਹਨਾਂ ਨੂੰ ਕਰਨਾ ਪਿਆ ਆਪਣੇ ਬੰਦਿਆਂ ਨੂੰ। ਉਧਰ ਜਦੋਂ ਫੇ ਗੱਲ ਇੱਧਰ ਮੁੱਕ ਗਈ ਤਾਂ ਜਦੋਂ ਮੇਰਾ ਸਹੁਰਾ ਕਹਿੰਦਾ ਵੀ ਮੈਂ ਤਾਂ ਨਹੀਂ ਜਾਣਾ,
ਫੁੱਫੜ ਬੜਾ ਤਾਂ ਆ ਗਿਆ ਨਿਆਣੇ ਆਪਣੇ ਲੈ ਕੇ ਉੱਥੋਂ ਆਪਣੇ ਪਾਕਿਸਤਾਨ ਚੋਂ ਮੱਝਾਂ ਲੈ ਗਏ ਪਹਿਲਾਂ ਹੀ। ਅੱਛਾ ਜੀ। ਉਹਨੂੰ ਪਤਾ ਸੀ ਵੀ ਇਹ ਰਾਮ ਰੌਲਾ ਪੈ ਜਾਣਾ। ਉਹ ਪਹਿਲਾਂ ਆ ਗਿਆ। ਛੋਟਾ ਫੁੱਫੜ ਨਾ ਆਇਆ, ਛੋਟੀ ਭੂਆ ਨੂੰ ਬੱਚਾ ਹੋਣ ਵਾਲਾ ਸੀ। ਹਾਂਜੀ। ਉਹ ਆਈ ਮੇਰੇ ਸਹੁਰੇ ਹੁਣਾਂ ਦੇ ਨਾਲ ਹੀ ਆਈ। ਉਹਨਾਂ ਦਾ ਬਚਾਅ ਕਿੱਦਾਂ, ਨੁਕਸਾਨ ਤਾਂ ਨਹੀਂ ਹੋਇਆ? ਉਹ 2 ਗੱਡੇ ਉਹ ਨਹੀਂ ਆਂਦੇ ਆ ਤਾਂ ਜਿੱਥੇ ਜਿੱਥੇ ਮੱਝ ਦੁੱਧ ਥੱਕ ਗਈ ਆ ਮੱਝਾਂ ਛੱਡੀ ਗਏ। ਹਾਂਜੀ। ਤਾਂ 4-5 ਪਸ਼ੂ ਤੁਰ ਚੜੇ ਲੈਲਪੁਰ ਫੇਕੇ ਮਿਲਟਰੀ ਨੇ ਉੱਥੋਂ ਲੰਘਣ ਨਹੀਂ ਦਿੱਤੇ। ਪਤਾ ਨਹੀਂ ਲੈਲਪੁਰ ਕਿੰਨਾ ਚਿਰ ਹੋ ਰਹੇ ਆ। ਆਪਣੇ ਇਹਨਾਂ ਦਾ ਇਲਾਕਾ ਕਿਹੜਾ ਸੀ ਪਿੱਛੋਂ ਪਾਕਿਸਤਾਨ 'ਚ? ਪਿੱਛਾ ਇਹਨਾਂ ਦਾ ਮੇਰਾ ਖਿਆਲ ਏਦਾਂ ਕਹਿੰਦੇ ਹੁੰਦੇ ਸੀ ਵੀ ਸਰਗੋਦਾ ਆ। ਸਰਗੋਦਾ? ਹਾਂਜੀ, ਹੈਗਾ ਸਰਗੋਦਾ। ਤਾਂ ਭੂਆ ਹੁਣਾਂ ਦਾ ਇਹ ਹੈਗਾ ਆ ਲਾਗੇ ਹੀ ਸੀਗਾ। ਇਹ ਜ਼ਿਲ੍ਹੇ ਜੁਲੇ ਏਦਾਂ ਇਹ ਕੋਈ 26 ਪਤਾ ਨਹੀਂ ਕਿੱਦਾਂ 26 ਚੱਕ ਜਾਂ ਕਹਿੰਦੇ ਆ। ਹਾਂ 26 ਚੱਕ, 20 ਚੱਕ, 19 ਚੱਕ। ਇਹ ਤੁਹਾਡੀ ਭੂਆ ਹੋਣ ਦੇ ਪਿੰਡ ਸੀ? ਏਦਾਂ ਇਹਨਾਂ ਚੋਂ ਸੀਗੇ, ਲਾਗੇ ਹੀ ਸੀ ਉਹ ਵੀ। ਅੱਛਾ ਜੀ। ਸਰਗੋਦੇ ਉਹਦੇ ਲਾਗੇ 26 ਚੱਕ? ਹਾਂ ਹਾਂਜੀ। ਹਾਂਜੀ। ਤਾਂ ਮੇਰੇ ਜਿੱਦਾਂ ਮੁੰਡੇ ਫਿਰ ਤਕੜੇ ਹੋ ਗਏ, ਮੁੰਡੇ ਕੰਮ ਲਾਪੇ ਕਰਨ। ਤਾਂ ਇਹ ਮੇਰੀ ਛੋਟੀ ਸੱਸ ਕੋ 2 ਜੋੜੇ ਸੀ, 2 ਸਾਲਾਂ ਦੇ। ਤੁਹਾਡਾ ਵਿਆਹ ਪਾਕਿਸਤਾਨ ਬਣਨ ਤੋਂ ਬਾਅਦ 'ਚ ਹੋਇਆ? ਮਗਰੋਂ ਹੋਇਆ 30 ਸਾਲੀ। ਅੱਛਾ ਜੀ। ਤੇ 3 ਸਾਲ ਬਾਅਦ ਵਿਆਹ ਹੋਇਆ। ਤੇ ਆਪਣੇ ਅੰਕਲ ਜੀ ਆਪਣੇ ਪਾਕਿਸਤਾਨ ਤੋਂ ਆਏ ਵੀ? ਇਹ 18 ਕੁ ਸਾਲਾਂ ਦਾ ਸੀਗਾ ਉਦੋਂ। ਅੱਛਾ ਜੀ। ਅੰਕਲ 18 ਸਾਲ ਦੇ ਸੀ ਜਦੋਂ ਆਪਣੇ ਪਾਕਿਸਤਾਨ ਤੋਂ ਆਏ? ਮੇਰੇ ਨਾਲ 4-5 ਸਾਲ ਵੱਡਾ ਹੀ ਆ। ਅੱਛਾ ਜੀ। ਤੇ ਤੁਹਾਡਾ ਰਿਸ਼ਤਾ ਤੁਹਾਡੀ ਭੂਆ ਜੀ ਲੈ ਗਏ ਸੀ ਦੱਸਿਆ ਤੁਸੀਂ? ਭੂਆ ਲੈ ਗਏ ਰਿਸ਼ਤਾ। ਅੱਛਾ ਜੀ। ਭੂਆ ਲੈ ਗਈ। ਤਾਂ ਫਿਰ ਅਸੀਂ ਮੇਰਾ ਵਿਆਹ ਤਾਂ ਇੱਧਰ 3 ਸਾਲੀ ਮਗਰੋਂ ਬਾਅਦ 'ਚ ਹੋਇਆ। ਬਾਅਦ 'ਚ ਹੋਇਆ? ਹਾਂਜੀ। ਬਾਅਦ 'ਚ ਹੋਇਆ। ਜਦੋਂ ਆਪਣੇ ਆਏ ਸਾਰੇ ਪਰਿਵਾਰ ਉਧਰ ਭੂਆ ਹੋਣੀ, ਇਹ ਤੁਹਾਡੇ ਇੱਥੇ ਸੰਗਸੋਲੀ ਆਏ? ਨਹੀਂ। ਹਾਂਜੀ। ਅਸੀਂ ਕਿੱਥੇ ਹੈਲਪ ਕਰਨ ਜੋਗੇ ਸੀ, ਇੱਕ ਤਾਂ ਗਰੀਬ ਬੰਦੇ ਸੀ। ਅੱਛਾ ਜੀ। ਨਹੀਂ ਗਰੀਬ ਹੋ ਸਾਰੇ ਉਦੋਂ ਟਾਈਮ ਸਮੇਂ ਹੋ ਜਾ ਸੀਗੇ? ਟਿੱਬਿਆਂ 'ਚ ਹੁੰਦਾ ਹੀ ਕੀ ਸੀ। ਹਾਂਜੀ। ਮੂੰਗਫਲੀ ਹੋ ਜਾਂਦੀ ਸੀ? ਮੂੰਗਫਲੀ ਹੁੰਦੀ ਸੀ। ਅੱਛਾ ਜੀ। ਬਾਜਰਾ ਹੁੰਦਾ ਸੀ। ਅੱਛਾ ਜੀ। ਇਹ ਆਪਣੀ ਭੂਆ ਦੇ ਆਏ ਤਲਣ। ਅੱਛਾ। ਹਾਂਜੀ। ਆਪਣੇ ਛੋਣੀ ਲਾਗੇ ਤਲਣ ਪਿੰਡ ਜਿਹੜਾ। ਭੂਆ ਵੀ ਗਈ ਸੀ। ਭੂਆ ਦੇ ਨਿਆਣੇ ਵੀ 2 ਗਏ ਹੋ ਸੀਗੇ ਪਾਕਿਸਤਾਨ, ਨਾਲ ਹੀ ਭਰਾ ਦੇ ਆਏ। ਅੱਛਾ ਜੀ। ਭਰਾ ਦੇ ਨਾਲ ਹੀ ਆਏ ਉਹ। ਇੱਥੇ ਫਿਰ ਇਹ ਜ਼ਮੀਨ ਪਿੰਡ ਤਾਂ ਇਹਨਾਂ ਦਾ ਜਿੱਦਾਂ ਬਹਾਨੀ ਸੀਗਾ। ਬਹਾਨੀ? ਹਾਂਜੀ। ਉਹ ਹੀ ਪਿੰਡ ਸੀਗਾ। ਇਹ ਬਾਪੂ ਕਹਿੰਦਾ ਸੀ ਵੀ ਪਿੰਡ ਹੀ ਜ਼ਮੀਨ ਮਿਲ ਜਵੇ, ਪੈ ਜਵੇ। ਚਾਹੁੰਦਾ ਵੀ ਸੀਗਾ ਵੀ ਸ਼ਹਿਰ ਦੇ ਲਾਗੇ ਪਵੇ, ਪਰ ਜਿਹੜੇ ਸ਼ਹਿਰਾਂ ਦੇ ਕੋਲ ਉੱਠ ਕੇ ਆਏ ਸੀ ਉਹਨਾਂ ਨੂੰ ਸ਼ਹਿਰਾਂ ਵੀ ਜ਼ਮੀਨਾਂ ਪਈਆਂ? ਉਹਨਾਂ ਨੂੰ ਪਈਆਂ। ਜਿਹੜੇ ਪਿੰਡਾਂ 'ਚੋਂ ਆਏ ਉਹਨਾਂ ਨੂੰ ਨਹੀਂ। ਉਹਨਾਂ ਨੂੰ ਪਈਆਂ। ਇਹਨਾਂ ਨੂੰ ਅੱਛਾ ਜੀ। ਦੱਸੋ, ਜਦੋਂ ਬਚਪਨ ਦੇ ਵਿੱਚ ਤੁਹਾਡੇ ਤੁਸੀਂ ਦੱਸਿਆ ਵੀ ਆਪਣੇ 3 ਪਰਿਵਾਰ ਅੱਜ ਵੀ ਪਿੰਡ ਰਹਿ ਰਹੇ ਆ, ਉਹਨਾਂ ਦੇ ਬੱਚੇ ਆ, ਤੁਹਾਡੀਆਂ ਸਹੇਲੀਆਂ ਸੀਗੀਆਂ, ਤੁਸੀਂ ਉੱਧਰੋਂ ਖੇਡਣਾ, ਮੇਲਿਆਂ ਇਕੱਠੇ ਜਾਣਾ, ਕਦੀ ਮੇਲੇ ਇਕੱਠੇ ਗਏ ਸੀ, ਕੁੜੀਆਂ ਇਕੱਠੀਆਂ ਹੋ ਗਏ? ਮੇਲੇ ਸਾਡਾ ਇੱਥੇ ਲੱਗਦਾ ਹੁੰਦਾ ਬਾਬਾ ਝੰਡਾ ਨਾਲੀ। ਕੀ ਮੇਲੇ ਕੀ ਕਹਿੰਦੇ ਸੀ? ਬਾਬਾ ਝੰਡਾ? ਬਾਬਾ ਝੰਡਾ ਸੰਤ ਸੀਗਾ। ਅੱਛਾ। ਇਹ ਮੁਸਲਮਾਨ ਵੀ ਸੀ ਕਿ? ਇਹ ਹੁਣ ਮੈਨੂੰ ਪਤਾ ਨਹੀਂ। ਬਾਬਾ ਝੰਡਾ? ਅੱਛਾ। ਬਾਬਾ ਝੰਡਾ ਨਾਂ ਸੀ ਉਹਦਾ। ਤਾਂ ਉਹ ਉੱਥੇ ਰਹਿਣ ਲੱਗ ਪਿਆ। ਹਾਂਜੀ। ਤਾਂ ਉੱਥੇ ਇੱਕ ਉਹ ਤੋਂ ਕੁੱਤਾ ਵੀ ਸੀਗਾ ਕਾਲਾ। ਹਾਂਜੀ। ਇਹ ਮੁਗਲਾਂ ਦੀ ਲੜਾਈ ਹੋਣ ਲੱਗ ਪਈ ਇਹਨਾਂ ਦੇ ਨਾਲ, ਸਿੱਖਾਂ ਨਾਲ। ਹਾਂਜੀ। ਤਾਂ ਇਹਨੂੰ ਬਾਬੇ ਝੰਡੇ ਨੂੰ ਕਹਿੰਦੇ ਤੂੰ ਅੰਦਰ ਵੜਿਆ ਆ, ਤਾਂ ਲੜਾਈ ਬਾਹਰ ਹੁੰਦੀ ਆ, ਜਾ ਤੂੰ ਵੀ। ਹਾਂਜੀ। ਇਹ ਗਿਆ ਤਾਂ ਮੁਗਲਾਂ ਨੇ ਤਾਂ ਕੱਟ ਦਿੱਤੀ, ਸਿਰ ਲਾਤਾ ਬਾਬੇ ਝੰਡੇ ਦਾ। ਅੱਛਾ। ਲਾਤਾ। ਇਹ ਮੇਰੀ ਪੁਰਾਣੀ ਸਟੋਰੀ ਆ, ਮਤਲਬ ਵੀ ਬਾਬੇ ਝੰਡੇ ਦਾ ਜੋ ਸਿੱਖਾਂ ਤੇ ਮੁਗਲਾਂ ਦੀ ਲੜਾਈ ਹੁੰਦੀ ਸੀਗੀ। ਇਹ ਪਾਕਿਸਤਾਨ ਤੋਂ ਪਹਿਲਾਂ ਦੀ ਬਹੁਤ ਬੜੀਆਂ ਗੱਲਾਂ ਕਰਦੇ ਸੀ। ਉੱਥੇ ਜਗ੍ਹਾ ਬਣੀ ਆ ਬਾਬਾ ਝੰਡਾ। ਜਿੱਦਾਂ ਮੇਰੇ ਭਰਾ ਨੇ ਮੈਨੂੰ ਦੱਸਿਆ ਨਾ। ਹਾਂਜੀ। ਉਦਾਂ ਮੈਂ ਦੱਸਦੀ ਆ। ਹਾਂਜੀ। ਉਹ ਫੇਰ ਕੁੱਤਾ ਜਿਹੜਾ ਸੀ ਬਾਬੇ ਝੰਡੇ ਦਾ। ਹਾਂਜੀ। ਧੌਣ ਚੱਕ ਲਿਆਇਆ, ਚੱਕ ਕੇ ਲਿਆ ਕੇ ਤਾਂ ਉੱਥੇ ਜਗ੍ਹਾ ਦੇ ਕੋਲ ਲਾਗੇ
ਟਟੂਆ ਕੱਢ ਕੇ ਦੱਬ ਲਈ ਤਾਂ ਉਹਦੀ ਮਾਂ ਨੂੰ ਲੈ ਆਇਆ, ਮਾਂ ਵੀ ਉੱਥੇ ਹੀ ਸੀ ਅੱਛਾ ਜੀ, ਬਾਬੇ ਝੰਡੇ ਬਾਬੇ ਝੰਡੇ ਮਾਂ ਨੂੰ, ਹਾਂਜੀ। ਲੈ ਆਇਆ, ਪਤਾ ਨਹੀਂ ਮਾਂ ਸੀ ਕਿ ਹੋਰ ਕੋਈ ਸੀ। ਉਹਨੂੰ ਲਿਆ ਕੇ ਕਹਿੰਦਾ, ਕੱਢ ਕੇ ਕਹਿੰਦਾ ਆ ਦੇ। ਉਹ ਹੁਣ ਸਿਰ ਜਿੱਦਾਂ ਉਹਦਾ ਬਣਾਇਆ ਆ ਕੁੱਤੇ ਦਾ, ਬਾਬੇ ਝੰਡੇ ਦਾ, ਹਾਂਜੀ। ਨਾ ਫੋਟੋ ਬਾਬੇ ਝੰਡੇ ਦੀ ਆ, ਨਾ ਹੀ ਕਾਲੇ ਕੁੱਤੇ ਦੀ। ਕਾਲੇ ਕੁੱਤੇ ਦੀ, ਅੱਛਾ। ਉੱਥੇ ਮੇਲਾ ਲੱਗਦਾ? ਉੱਥੇ ਮੇਲਾ ਬਹੁਤ ਲੱਗਦਾ ਆ। ਹਾਂਜੀ। ਉੱਥੇ ਅੱਗੇ ਜਠੇਰੇ ਜਿੱਦਾਂ ਮਿੱਟੀ ਕੱਢਦੇ ਹੁੰਦੇ ਸੀ, ਹਾਂਜੀ। ਏਦਾਂ ਮਿੱਟੀ ਕੱਢ ਕੇ ਬਹੁਤ ਡੂੰਘਾ ਕਰ ਲਿਆ। ਮੈਂ ਤੇ ਵੀ ਛੋਟਾ ਜਿਹਾ ਸੀ ਜਦੋਂ ਦੀ ਗਈ ਹੋਈਆਂ। ਅੱਛਾ ਅੱਛਾ ਜੀ। ਹੁਣ ਤਾਂ ਕਹਿੰਦੇ ਸਰੋਵਰ ਬਣਿਆ ਆ। ਅੱਛਾ। ਆਪਣੇ ਉੱਥੇ ਆਪਣੇ ਮੇਲੇ ਤੇ ਕੋਈ ਸਾਰੇ ਮੁਸਲਮਾਨ ਵੀ ਆਉਂਦੇ ਸੀ? ਸਾਰੇ ਇੱਕ ਥਾਂ ਹੀ ਸੀ, ਕੋਈ ਡਰ ਹੀ ਨਹੀਂ ਸੀ। ਕੋਈ ਡਰ ਨਹੀਂ ਸੀ? ਇਕੱਠੀਆਂ ਕੁੜੀਆਂ ਜਾਣਾ? ਇਕੱਠੀਆਂ ਨਹੀਂ, ਇੱਕ ਥਾਂ ਹੀ ਰਹਿਣਾ। ਸਾਡੇ ਤਾਂ ਆਹ ਹੀ 2 ਘਰ ਸੀ, 2-3, ਤਾਂ ਅਸੀਂ ਆਉਣਾ ਜਾਣਾ ਇਹਨਾਂ ਦੇ, ਉਹ ਨਹੀਂ ਸਾਡੇ ਆਉਣਾ ਜਾਣਾ। ਵਿਆਹਾਂ ਸ਼ੋਦਾਂ ਨੂੰ ਵੀ ਇਕੱਠੀਆਂ ਗਾਉਣਾ ਵਿਆਹੁਣਾ, ਵਿਆਹਾਂ ਸ਼ਾਦੀਆਂ ਦੇ ਇਕੱਠੀਆਂ। ਕਦੀ ਆਪਣੇ ਪਿੰਡ 'ਚ ਕਿਸੇ ਆਪਣੇ ਸਹੇਲੀ ਦਾ ਵਿਆਹ ਦੇਖਿਆ ਮੁਸਲਮਾਨ ਵੀਰਾਂ ਦੀ ਲੜਕੀ ਦਾ? ਇਹਨਾਂ ਦੇ ਵਿਆਹ ਹਾਂਜੀ। ਜਿੱਦਾਂ ਹੁਣ ਮੈਂ ਚੇਤਾ ਨਹੀਂ, ਵੱਡੀਆਂ ਦੇ ਹੋਏ ਤਾਂ ਇੱਥੇ ਹੀ ਆ। ਅੱਛਾ ਜੀ। ਹੁਣ ਮੈਂ ਚੇਤਾ ਨਹੀਂ, ਤੁਸੀਂ ਨਹੀਂ ਦੇਖੇ ਵਿਆਹ? ਚੇਤਾ ਨਹੀਂ ਮੈਨੂੰ। ਇਹ ਮੀਦਾਂ ਦਾ ਵਿਆਹ ਪਤਾ ਨਹੀਂ, ਇਹ ਵੀ ਮੇਰੇ ਮਗਰ ਖਰੀ ਹੋਇਆ। ਉਦੋਂ ਤੇ ਦੱਸੇ ਪਹਿਲਾਂ ਗੱਲਾਂ ਕਰਦੇ ਬਰਾਤਾਂ ਹੋਈਆਂ, 3 ਦਿਨ ਬਰਾਤ ਨੇ ਰਹਿਣਾ? 3 ਦਿਨ ਹੀ ਰਹਿੰਦੀਆਂ ਸੀ। ਮੇਰੀ ਬਰਾਤ 3 ਦਿਨ ਰਹੀ, 30 ਦਿਨ ਅੱਛਾ। ਤੋਰੀ। ਤੇ ਮੁਸਲਮਾਨਾਂ ਵੀ 3 ਦਿਨ ਬਰਾਤ ਰਹਿੰਦੀ ਸੀ? ਉਹਨਾਂ ਦੇ ਵੀ ਏਦਾਂ ਹੀ। ਉਹਨਾਂ ਦੇ ਪਿਛਲੇ ਬਜ਼ੁਰਗ ਦੀ ਕਬਰ ਬਣੀ ਹੋਈ ਆ ਤੁਹਾਡੇ ਪਿੰਡ? ਸਾਡੇ ਸਨਸੋ? ਆਹ ਲੱਗ ਗਈ ਆ, ਹਾਂਜੀ। ਅਜੇ ਵੀ ਪੂਜਦੇ ਆ ਲੋਕੀ। ਅੱਛਾ। ਕਬਰ ਅੱਜ ਵੀ ਕਬਰ ਹੈਗੀ ਆ? ਅੱਜ ਵੀ ਕਬਰ ਹੈਗੀ ਆ, ਲੋਕੀ ਪਿੰਡ ਦੇ ਵੀ ਪੂਜਦੇ ਆ। ਦੀਵਾ ਜੀ ਨਾ ਕੀ ਉਹ ਜਗ੍ਹਾ ਦਾ? ਬਾਬੇ ਫੱਜੇ ਦੀ ਜਗ੍ਹਾ ਆ। ਬਾਬੇ ਫੱਜੇ ਦੀ ਜਗ੍ਹਾ ਆ, ਮੁਸਲਮਾਨ ਵੀਰ ਦੀ ਜਗ੍ਹਾ ਆ। ਹਾਂਜੀ। ਸਾਰੇ ਮੁਸਲਮਾਨ ਸਿੱਖ ਸਾਰੇ ਉੱਥੇ ਜਾਂਦੇ ਆ? ਉਹਨਾਂ ਮੁਸਲਮਾਨਾਂ ਨਾ, ਉਹਨਾਂ ਦਾ ਸੀ ਉਹ ਬੰਦਾ। ਹਾਂਜੀ। ਸੰਧੀ ਉਹਨਾਂ ਦਾ। ਸੰਧੀ, ਅੱਛਾ ਜੀ। ਵੱਡਾ ਵਡੇਰਾ। ਤਾਂ ਉਹਨੀ ਕਬਰ ਬਣਾਈ, ਤਾਂ ਸਾਲ ਬਾਅਦ ਮੇਲਾ ਲੱਗਦਾ ਹੈ ਬਹੁਤ ਜ਼ਿਆਦਾ। ਫੇ ਉਹ ਬੁੱਗੀਆਂ 'ਚ ਪਾ ਦਿੰਦੇ ਖਾਣ ਨੂੰ, ਉਹ ਅਸੀਂ ਖਾ ਲਈਦਾ। ਕੀ ਦਿੰਦੇ ਖਾਣ ਨੂੰ? ਪ੍ਰਸ਼ਾਦ, ਚੌਲ ਮਿੱਠੇ। ਚੌਲ ਮਿੱਠੇ, ਅੱਛਾ ਜੀ। ਹਾਂ। ਤੇ ਹੋਰ ਕੀ? ਹੋਰ ਹੁਣ ਚੇਤਾ ਨਹੀਂ ਮੈਨੂੰ। ਚੌਲ ਤਾਂ ਖਾਦੇ ਮੈਂ ਵੀ। ਅੱਛਾ ਅੱਛਾ। ਕੋਈ ਚਲੋ ਕੋਈ ਮਸਲਾ ਨਹੀਂ ਸੀ ਵੀ ਇਹ ਮੁਸਲਮਾਨ ਦਾ ਖਾਣਾ ਆ ਕੋਈ? ਨਹੀਂ, ਸਾਨੂੰ ਅਸੀਂ ਖਾ ਲੈਂਦਾ ਸੀ। ਉਹ ਵੀ ਮੈਦਾਨ। ਕਦੀ ਆਪਣੇ ਸਹੇਲੀਆਂ ਨਾਲ ਲੜੀਆਂ ਵੀ ਸੀ ਉਦੋਂ ਦੀ? ਕਦੀ ਲੜਾਈ ਹੋਈ? ਕਦੀ ਨਹੀਂ ਸੀ ਲੜੀਆਂ। ਹੁਣ ਵੀ ਜਦੋਂ ਮੈਂ ਜਾਣਾ ਸੰਗਤ ਹੋਇਆ ਤਾਂ ਉਹ ਕਹਿਣਾ ਤੈਨੂੰ ਸ਼ਹੀਦਾਂ ਯਾਦ ਕਰਦੀ ਸੀ, ਪੀਤੋ ਤੈਨੂੰ ਮੀਦਾਂ ਯਾਦ ਕਰਦੀ ਸੀ, ਉਹ ਆਈਆਂ ਸੀਗੀਆਂ। ਅੱਜ ਵੀ ਇਹ ਮੁਸਲਮਾਨ ਭੈਣਾਂ ਨਾਲ ਪਿਆਰ ਆ? ਅੱਜ ਵੀ ਪਿਆਰ ਵਾ, ਬਹੁਤ ਜ਼ਿਆਦਾ ਪਿਆਰ ਵਾ। ਉਹ ਜਦੋਂ ਆਉਂਦੀਆਂ ਆ ਉਹਨਾਂ ਦੀ ਸੰਗਤ ਸੋਲ ਬਾਰੇ ਬਚਪਨ 'ਚ ਕਾਫੀ ਨੁਕਸਾਨ ਹੋਇਆ, ਫਿਰ ਸਾਰੇ ਮੁਸਲਮਾਨਾਂ ਵਿੱਚ ਸਿੱਖਾਂ ਵਿੱਚ ਬਹੁਤ ਦਇਆ ਹੋਇਆ। ਜਦੋਂ ਜਿਹੜੇ ਪਰਿਵਾਰ ਤੁਹਾਡੇ ਪਿੰਡ ਬੈਠੇ ਆ, ਹਾਂਜੀ ਅੱਜ ਵੀ ਬੈਠੇ ਆ ਮੁਸਲਮਾਨ ਵੀ, ਉਹਨਾਂ ਨੂੰ ਆਰਮੀ ਲੈਣ ਨਹੀਂ ਆਈ? ਨਹੀਂ, ਉਹਨਾਂ ਨੂੰ ਤਾਂ ਫਿਰ ਲਿਖ ਲਿਖਾ ਹੋਇਆ ਸੀ, ਪਿੰਡ ਨੇ ਕੀਤਾ ਸੀ ਵੀ ਅਸੀਂ ਨਹੀਂ ਭੇਜਣੇ। ਉਹ ਕਹਿੰਦੇ ਅਸੀਂ ਜਾਣਾ ਵੀ ਨਹੀਂ। ਅੱਛਾ। ਪਿੰਡ ਨਾਲ ਉਹਨਾਂ ਨੇ ਸਮਝੌਤਾ ਹੋਇਆ, ਜੋ ਕਹਿੰਦੇ ਅਸੀਂ ਜਾਣਾ ਨਹੀਂ, ਪਿੰਡ ਕਹਿੰਦੇ ਅਸੀਂ ਭੇਜਣੇ ਨਹੀਂ। ਅੱਜ ਵੀ ਉਹ ਸਹੀ ਸਲਾਮਤ ਸੰਗਤ ਸੋਲ ਬਸਦੇ ਆ? ਹਾਂ, ਬਸਦੇ ਆ। ਉਹਨਾਂ ਦਾ ਥਾਂ ਕੋਠੇ ਬਣੇ ਹੋਏ ਆ, ਸ਼ਹਿਰ ਵੀ ਰਹਿੰਦੇ ਆ 2 ਭਰਾ। ਕੋਈ ਚੱਕਰ ਨਹੀਂ, ਉਹ ਕਹਿੰਦੇ ਅਸੀਂ ਜਾਣਾ ਨਹੀਂ। ਉਹਨੇ ਆਪਣੇ ਅੱਜ ਵੀ, ਉਦੋਂ ਵੀ ਮੁਸਲਮਾਨ ਸੀ, ਅੱਜ ਵੀ ਮੁਸਲਮਾਨ ਹੈ। ਹਾਂ, ਕੋਈ ਧਰਮ ਨਹੀਂ ਇਹਨਾਂ ਨੂੰ ਕਿਸੇ ਨੇ ਚੇਂਜ ਕਰਨ ਲੱਗਿਆ। ਮਿਲਣ ਆਉਂਦੇ ਆ ਪਾਕਿਸਤਾਨੋਂ ਸਾਰੇ, ਭੈਣਾਂ ਵੀ ਆਉਂਦੀਆਂ, ਸਾਰੇ ਆਉਂਦੇ ਆ। ਇਹ ਵੀ ਜਾਂਦੇ ਆ। ਪਹਿਲਾਂ ਥੋੜਾ ਜਿਹਾ ਜਿੱਦਾਂ ਰਾਸਤਾ ਬੰਦ ਰਿਹਾ ਸੀ ਨਾ, ਹਾਂਜੀ, ਫੇਰ ਖੁੱਲ ਗਿਆ। ਹੁਣ ਆਉਂਦੇ ਜਾਂਦੇ ਆ। ਹੁਣ ਇਹ ਨਹੀਂ ਪਤਾ ਪਾਕਿਸਤਾਨ 'ਚ ਉਹਨਾਂ ਦਾ ਕਿਹੜਾ ਪਿੰਡ ਆ? ਨਹੀਂ, ਏਦਾਂ ਨਹੀਂ ਪਤਾ। ਅੱਛਾ ਜੀ। ਮੈਂ ਉਦੋਂ ਤਾਂ ਨਿਆਣੀ ਸੀਗੀ, 13ਵਾਂ ਸਾਲ ਸੀ ਮੈਨੂੰ ਸਾਰਾ। ਆਂਟੀ, ਜਦੋਂ ਤੁਹਾਡਾ ਵਿਆਹ ਹੋਇਆ, ਤੁਹਾਡੇ ਵਿਆਹ ਵਿੱਚ ਸਾਰੇ ਮੁਸਲਮਾਨ ਵੀਰਾਂ ਦੀਆਂ ਕੁੜੀਆਂ ਵੀ ਆਈਆਂ ਹੋਣਗੀਆਂ? ਹਾਂਜੀ, ਆਈਆਂ। ਹਾਂਜੀ। ਸਾਰੇ ਰੋਟੀ ਖਾਂਦੇ ਸੀ? ਸਾਰੀਆਂ?
ਕੋਈ ਮਸਲਾ ਨਹੀਂ ਸੀ ਰੋਟੀ ਖਾਣ ਦਾ ਉਧਰੋਂ ਉਧਰ। ਹਾਂ ਉਹ ਤਾਂ ਉਹਨਾਂ ਦੀ ਬੁੜੀ ਤੇ ਰੋਟੀਆਂ ਜਿਹੜੇ ਘਰ ਹੁੰਦੇ ਰਹਿੰਦੇ ਸੀ ਹਾਂਜੀ ਚੱਕ ਮਿਲ ਜਾਂਦੀ ਹੁੰਦੀ ਸੀ। ਅੱਛਾ 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 ਹਾਂ। ਮਤਲਬ ਵੀ ਸਾਰਿਆਂ ਨੇ ਚਾਅ ਕੀਤਾ ਤੁਹਾਡਾ ਵਿਆਹ ਵਿੱਚ, ਸਾਰੀ ਕੋਈ ਜਾਤ ਪਾਤ ਦਾ ਮਸਲਾ ਨਹੀਂ ਸੀ। ਕੋਈ ਡਰ ਵਾਲੀ ਗੱਲ ਹੀ ਨਹੀਂ ਸੀ। ਤਾਂ ਤੁਹਾਡਾ ਹਾਲੇ ਕਿ ਤੁਹਾਡਾ ਵਿਆਹ ਪਾਕਿਸਤਾਨ ਬਣਨ ਤੋਂ ਬਾਅਦ 'ਚ ਹੋਇਆ, ਉਹ ਪਾਕਿਸਤਾਨ ਨਹੀਂ ਗਏ, ਉਸ ਤੋਂ ਬਾਅਦ ਉਹਨਾਂ ਦਾ ਪਿੰਡ ਵਿੱਚ ਮਾਹੌਲ ਉਹੋ ਜਿਹਾ ਦੁਆਰਾ ਵੀ ਪੈਦਾ ਹੋ ਗਿਆ। ਹਾਂਜੀ ਤੇ ਫਿਰ ਤੇ ਸਾਰਾ ਤੁਹਾਡੀ ਵਿਆਹ ਦਾ ਚਾਅ ਤੁਹਾਡੀ ਸਹੇਲੀਆਂ ਪੂਰਾ ਕੀਤਾ। ਬਹੁਤ ਕੀਤਾ। ਹਾਂਜੀ ਅੱਜ ਯਾਦ ਆਉਂਦੀਆਂ। ਹਾਂਜੀ ਉਹਦਾ ਹੀ ਦੀਦੀ ਆ ਉਹ ਛੋਟੀ ਤਾਂ ਉਹਦੇ ਨਾਲ ਮੈਂ ਜਦੋਂ ਇਕੱਠੀਆਂ ਨਹੀਂ ਸਾਰਾ ਦਿਨ ਕੋਠੇ ਤੇ ਅਸੀਂ ਖੇਲਣਾ ਖੇਲਣਾ ਵੀ ਤਾਂ ਆਪਣਾ ਸੂਈ ਕਸੀਦਾ ਵੀ ਕੱਢੀ ਹਾਂਜੀ ਜਾਣਾ। ਅੱਜ ਚੇਤੇ ਆਉਂਦੇ ਉਸ ਤਰ੍ਹਾਂ ਹੀ। ਹਾਂ ਉਦਾਂ ਹੀ ਦੀਦੀਆਂ ਕਦੀ ਰਾਤ ਨੂੰ ਸੁਪਨੇ 'ਚ ਵੀ ਆਈਆਂ। ਉਹ ਅੱਖਾਂ ਮਾਰੇ ਉਦਾਂ ਹੀ ਦੀਦੀਆਂ। ਉਧਰ ਦੀਦੀਆਂ ਬਹੁਤ ਸੋਹਣੀਆਂ ਹੁੰਦੀਆਂ ਸੀ। ਹਾਂਜੀ ਹੁਣ ਆਂਟੀ ਦੇਖੋ ਆਪਣੇ ਇੰਨਾ ਵੱਡ ਵਡਾਂਗਾ ਹੋਇਆ, ਅਜਾੜੇ ਪਏ, ਫੇਰ ਵੀ ਨਹੀਂ ਉਹਨੇ ਦਿਲ 'ਚ ਕੀਤਾ ਵਹਿਮ ਨਹੀਂ ਕੀਤਾ ਉਹਨੇ। ਹਾਂ ਉਹ ਤਾਂ ਅਜੇ ਵੀ ਦੌੜ ਕੇ ਆਉਂਦੀ ਮਿਲਣਾ ਉਹ ਸਿੱਧਾ। ਅੱਛਾ ਜੀ। ਹਾਂ ਜਿਹੜੀ ਇੱਥੇ ਰਹਿੰਦੀ ਆ। ਹੁਣ ਮਸਲਾ ਇਦਾਂ ਵੀ ਜਿਹੜੇ ਹੁਣ ਇੰਡੀਆ ਤੇ ਪਾਕਿਸਤਾਨ ਆਪਸ ਵਿੱਚ ਲੜੀ ਜਾਂਦੇ ਆ, ਜਿਹਨੇ ਪਿਆਰ ਕਰਨਾ ਉਹ ਪਿਆਰ ਕਰੀ ਜਾਂਦੇ ਆ, ਪਿਆਰ ਕਰ ਜਾਂਦੇ ਆ। ਇਹ ਤਾਂ ਸਰਕਾਰਾਂ ਨੂੰ ਵੀ ਕੁਝ ਸਮਝਣਾ ਚਾਹੀਦਾ ਵੀ ਉਧਰੋਂ ਪਿਆਰ ਕਰਨ ਤੇ ਝਗੜੇ ਬੰਦ ਕਰਨ। ਝਗੜੇ ਬੰਦ ਕਰਨ। ਝਗੜਿਆਂ 'ਚ ਕੋਈ ਫਾਇਦਾ ਨਹੀਂ। ਝਗੜੇ ਚਾਹੀਦੇ ਨਹੀਂ। ਅੱਗੇ ਇੱਕ ਥਾਂ ਹੀ ਰਹਿੰਦੇ ਸੀ ਮੁਸਲਮਾਨ ਵੀ ਤਾਂ ਸਿੱਖ ਵੀ ਕੋਈ ਇਦਾਂ ਦਾ ਹੈ ਹੀ ਨਹੀਂ ਸੀ। ਤੁਹਾਡੀ ਅੱਜ ਤੁਹਾਡੀ 83 ਸਾਲ ਦੀ ਉਮਰ ਹੋ ਗਈ ਆ। ਹਾਂਜੀ ਅੱਜ ਵੀ ਤੁਸੀਂ ਸੋਚਦੇ ਆ ਵੀ ਮਤਲਬ ਪਹਿਲੇ ਵਾਲਾ ਪਿਆਰ ਦੁਆਰਾ ਉਹ ਚੇਤਾ ਹੀ ਨਹੀਂ ਭੁੱਲਦਾ। ਚੇਤਾ ਨਹੀਂ ਭੁੱਲਦਾ, ਉਹ ਹੀ ਹੋਵੇ। ਚੇਤਾ ਨਹੀਂ ਭੁੱਲਦਾ। ਉੱਥੇ ਚੱਲ ਜਾਣਾ ਜਦੋਂ ਫੱਜੇ ਦਾ ਮੇਲਾ ਹੋਣਾ, ਅਸੀਂ ਜਾ ਕੇ ਬਹਿ ਜਾਣਾ ਉੱਥੇ, ਜਿੱਦਾਂ ਉਹ ਨਹੀਂ ਮੱਥਾ ਟੇਕਣਾ। ਹੁਣ ਵੀ ਅਸੀਂ ਦੀਵਾ ਜਗਾਉਂਦੇ ਉੱਥੇ। ਅੱਛਾ ਜੀ। ਹਾਂ ਸਾਡੇ ਪਿੰਡ ਸਾਰਾ ਹੀ ਦੀਵਾ ਜਗਾਉਂਦਾ। ਆਪਾਂ ਕਿਵੇਂ ਸੁਣਨ 'ਚ ਆਇਆ ਕਿ ਬਜ਼ੁਰਗ ਕਹਿੰਦੇ ਵੀ ਆਪਣੇ ਵੀ ਸਿੱਖ ਮੁਸਲਮਾਨਾਂ ਦੀ ਜਗ੍ਹਾ ਨੂੰ ਨਹੀਂ ਮੰਨਦੇ, ਪਰ ਸਿੱਖ ਜਾਂਦੇ ਆ ਜਾਂਦੇ ਆ। ਨੇਚਾ ਆ। ਨੀਚੇ ਜਾਂਦੇ ਆ। ਹਾਂਜੀ ਨੇਚਾ ਆ ਨੇਚਾ। ਕੋਈ ਮਸਲਾ ਨਹੀਂ ਵੀ ਆਪਣੇ ਵੀ ਇਹ ਮੁਸਲਮਾਨ ਦੀ ਆ ਸਿੱਖ ਦੀ ਆ। ਇਹ ਆਪਣੇ ਗੁਰੂ ਨਾਨਕ ਜੀ ਏਦਾਂ ਤਾਂ ਨਹੀਂ ਕਹਿੰਦਾ ਕਿਤੇ ਤੁਸੀਂ ਨਾ ਜਾਵੋ। ਉਹ ਵੀ ਫੇ ਬਾਬਾ ਫੱਜਾ ਵੀ ਕਰਨੀ ਆਣਾ ਸੀ। ਆਂਟੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਨੂੰ ਟਾਈਮ ਦਿੱਤਾ, ਤੁਹਾਡੀਆਂ ਗੱਲਾਂ ਅਸੀਂ ਕੀਤੀਆਂ। ਹਾਂਜੀ ਹੋ ਸਕਦਾ ਤੇਰੀ ਜਿਹੜੀਆਂ ਤੁਹਾਡੇ ਪੰਜਾਂ ਸੀ ਜਿਹੜੀਆਂ ਪਾਕਿਸਤਾਨ ਗਈਆਂ ਤੁਹਾਨੂੰ ਯਾਦ ਕਰਨੀਆਂ ਦੇਖਣਗੀਆਂ। ਵੱਲ ਚ ਮਾਫ ਕਰਨ ਮੈਨੂੰ। ਮੈਂ ਗੱਲਾਂ ਤਾਂ ਮੈਨੂੰ ਪਤਾ ਨਹੀਂ ਕਿੱਦਾਂ ਕਰਨੀਆਂ ਕਿੱਦਾਂ ਨਹੀਂ। ਜਿੱਦਾਂ ਸੁਣੀਆਂ ਥੋੜੀਆਂ ਭਰ ਦਿੱਤੀਆਂ ਆ। ਤੁਸੀਂ ਮਨਜ਼ੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।